ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ मैं ਅਮਰਵੀਰ ਸਿੰਘ ਅੱਜ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿੱਥੇ ਅਸੀਂ 1984 ਦੇ ਘੱਲੂਘਾਰੇ ਦੀ 34ਵੀਂ ਵਰ੍ਹੇਗੰਢ ਮੌਕੇ ਗੱਲਬਾਤ ਕਰ ਰਹੇ ਹਾਂ ਤੇ ਇਹਨਾਂ ਸਾਰੇ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਪਹਿਲੂਆਂ ਨੂੰ ਵਿਚਾਰਾਂ ਦੇ ਅਧੀਨ ਲਿਆਂਦਾ ਤੇ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਹੈ ਘੱਲੂਘਾਰੇ ਬਾਰੇ ਤੇ ਇਹਦੇ ਵੱਖੋ ਵੱਖਰੇ ਜਿਹੜੇ ਐਸਪੈਕਟਸ ਹੈਗੇ ਆ ਉਹਦੇ ਬਾਰੇ, ਇਹਦੇ ਕਾਰਨ ਤੇ ਸੋਲੂਸ਼ਨ ਦੇ ਤੌਰ ਤੇ ਜਦੋਂ ਸਿੱਖਾਂ ਦੀ ਆਜ਼ਾਦੀ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਇਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਅਸੀਂ ਕਿੱਥੋਂ 1984 ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਅਸੀਂ ਕਿੱਥੇ ਆਣ ਕੇ ਖਲੋਤੇ ਹਾਂ, ਇਸ ਤੇ ਅਸੀਂ ਵਿਚਾਰ ਚਰਚਾ ਕੀਤੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਅੱਜ ਅਸੀਂ ਖਾਸ ਤੌਰ ਤੇ ਇਸ ਸਾਰੇ ਦੌਰ ਦੇ ਵਿੱਚ 1984 ਦਾ ਘੱਲੂਘਾਰਾ ਵਾਪਰਨ ਤੋਂ ਪਹਿਲਾਂ ਤੋਂ ਹੀ ਜੇ ਅਸੀਂ ਸਾਰੇ ਟਾਈਮ ਨੂੰ ਦੇਖਣਾ ਹੋਵੇ, ਵਾਚਣਾ ਹੋਵੇ ਤਾਂ ਉਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੀਡੀਆ ਦਾ ਕੀ ਰੋਲ ਰਿਹਾ ਹੈ ਇਸ ਸਾਰੇ ਪਾਰਟ ਦੇ ਵਿੱਚ, ਜਾਂ ਮੀਡੀਆ ਨੂੰ ਕਿਸ ਹਿਸਾਬ ਨਾਲ ਵਰਤਿਆ ਗਿਆ, ਕਿਵੇਂ ਜਦੋਂ ਅਸੀਂ ਸਿੱਖਾਂ ਦੇ ਖਿਲਾਫ ਜਾਂ ਸਿੱਖਾਂ ਦੀ ਇਮੇਜ ਨੂੰ, ਇੱਕ ਸ਼ਖਸੀਅਤ ਨੂੰ, ਸਿੱਖ ਕਿਰਦਾਰ ਨੂੰ ਢਾਹ ਲਾਉਣ ਦੀ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੀਡੀਆ ਦਾ ਉਹਦੇ 'ਚ ਕੀ ਰੋਲ ਹੁੰਦਾ ਹੈ ਜਾਂ ਮੀਡੀਆ ਕਿਵੇਂ ਵਰਤਿਆ ਜਾਂਦਾ ਹੈ, ਇਹਦੇ 'ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਪੰਜਾਬ ਤੋਂ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜੇ ਅਸੀਂ 1984 ਦੇ ਘੱਲੂਘਾਰੇ ਦੀ ਵਰ੍ਹੇਗੰਢ ਮੌਕੇ ਗੱਲ ਕਰ ਰਹੇ ਹਾਂ, ਸੋ ਮੈਂ ਪਿਛੋਕੜ ਦੇ ਵਿੱਚ ਥੋੜ੍ਹਾ ਜਿਹਾ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ। ਹਾਲਾਂਕਿ ਉਦੋਂ ਦਾ ਜਿਹੜਾ ਮੀਡੀਆ ਸੀ ਉਹ ਬਹੁਤ ਡਿਫਰੈਂਟ ਸੀ ਅੱਜ ਦੇ ਮੀਡੀਆ ਨਾਲੋਂ। ਉਦੋਂ ਕੋਈ ਬਹੁਤੇ ਚੈਨਲਸ ਨਹੀਂ ਸਨ, ਜ਼ਿਆਦਾ ਜਿਹੜਾ ਦਾਰੋਮਦਾਰ ਸੀ ਦੂਰਦਰਸ਼ਨ ਤੇ ਰੇਡੀਓਜ਼ ਦੇ ਉੱਪਰ ਹੀ ਸੀ। ਪਰ ਫਿਰ ਵੀ ਜਿਹੜਾ ਇੱਕ ਸੂਚਨਾ ਪ੍ਰਸਾਰ ਦਾ ਮੰਤਰਾਲਾ ਹੈਗਾ, ਜਾਂ ਜਦੋਂ ਅਸੀਂ ਦੇਖਦੇ ਹਾਂ ਵੀ ਦੂਰ ਦੁਰਾਡਿਆਂ ਤੱਕ, ਲੋਕਾਂ ਤੱਕ, ਲੋਕਾਈ ਤੱਕ ਗੱਲ ਪਹੁੰਚਾਉਣ ਦੇ ਜਿਹੜੇ ਸਾਧਨ ਨੇ ਉਹ ਜਿਵੇਂ ਦੇ ਵੀ ਹੋਣ, ਤਾਂ ਕੀ ਕਾਰਨ ਸੀ ਜਾਂ ਕਿਹੜੇ ਤਰੀਕੇ ਸੀ ਜਿਨ੍ਹਾਂ ਦੇ ਨਾਲ 1984 ਦਾ ਜਿਹੜਾ ਘੱਲੂਘਾਰਾ ਹੈਗਾ ਉਹਦੀ ਪੀਕ ਤੱਕ ਪਹੁੰਚਣ ਦੇ ਸਾਰੇ ਸਮੇਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਮੀਡੀਆ ਦੇ ਪੱਖ ਤੋਂ ਮੀਡੀਆ ਕਿਵੇਂ ਵਰਤਿਆ ਗਿਆ ਜਾਂ ਮੀਡੀਆ ਦਾ ਇਸ ਸਾਰੇ ਵਿੱਚ ਕੀ ਰੋਲ ਸੀ? ਹਾਂਜੀ, ਜੇ ਅਸੀਂ 1984 ਤੋਂ ਪਹਿਲਾਂ ਮੀਡੀਆ ਦੇ ਰੋਲ ਬਾਰੇ ਗੱਲ ਕਰਨੀ ਹੋਵੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜਿਹੜੇ ਕਿ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਦੋਂ ਸੰਗਤ ਨੂੰ ਸੰਬੋਧਨ ਕਰਦੇ ਸੀ ਜੀ, ਤੇ ਮੇਰੇ ਖਿਆਲ ਜੇ ਮੀਡੀਆ ਆਪਣਾ ਰੋਲ ਸਹੀ ਤਰੀਕੇ ਨਾਲ ਨਿਭਾ ਰਿਹਾ ਹੁੰਦਾ ਤੇ ਸੰਤ ਜਰਨੈਲ ਸਿੰਘ ਹੋਰਾਂ ਨੂੰ, ਸੰਗਤ ਨੂੰ ਇਹ ਨਹੀਂ ਸੀ ਕਹਿਣਾ ਪੈਣਾ ਕਿ ਮੇਰੀਆਂ ਅਖਬਾਰਾਂ ਜਿਹੜੀਆਂ ਨੇ ਉਹ ਤੁਸੀਂ ਹੋ ਜੀ, ਕਿਉਂਕਿ ਅਖਬਾਰਾਂ ਜਾਂ ਕੋਈ ਵੀ ਜਿਹੜਾ ਪ੍ਰਚਾਰ ਸਾਧਨ ਸੀ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਸੀ ਨਿਭਾ ਰਿਹਾ। ਤੇ ਅਸੀਂ ਜਿਹੜਾ ਨਾ, ਜੇ ਅਸੀਂ ਉਸ ਸਮੇਂ ਦੇ ਜਿਹੜੇ ਆ ਜੋ ਵੀ ਆ ਮੈਗਜ਼ੀਨ ਨੇ ਜਾਂ ਅਖਬਾਰਾਂ ਨੇ ਉਹਨਾਂ ਦੀ ਸਟੱਡੀ ਕਰੀਏ ਜੀ, ਤੇ ਇੱਕ ਗੱਲ ਜਿਹੜੀ ਆ ਬਹੁਤ ਸਪਸ਼ਟ ਹੋ ਜਾਂਦੀ ਆ ਕਿ ਇੱਕ ਉੱਚੇ ਸੁੱਚੇ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਕੋਈ ਵੀ ਜਿਹੜੀ ਆ ਪੰਜਾਬ ਦੇ ਵਿੱਚ ਹੋਣ ਵਾਲੀ ਵਾਰਦਾਤ, ਜਿਵੇਂ ਕਿ ਆਮ ਹਾਲਾਤਾਂ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਕਿ ਵਾਰਦਾਤਾਂ ਹੁੰਦੀਆਂ ਨੇ, ਲੁੱਟਾਂ ਖੋਹਾਂ ਹੁੰਦੀਆਂ, ਕਤਲ ਹੁੰਦੇ ਆ ਜੀ, ਡਾਕੇ ਵੱਜਦੇ ਆ, ਕਿ ਮੀਡੀਆ ਨੇ ਇੱਕ ਜ਼ਬਾਨ ਹੋ ਕੇ ਪੰਜਾਬ ਦੇ ਵਿੱਚ ਹੋਣ ਵਾਲੀ ਹਰੇਕ ਘਟਨਾ ਦੇ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਕਿ ਜ਼ਿੰਮੇਵਾਰ ਦੱਸਣਾ ਸ਼ੁਰੂ ਕਰ ਦਿੱਤਾ ਸੀ ਜੀ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵਾਰ-ਵਾਰ ਜਿਹੜਾ ਕਿ ਇਹ ਕਹਿੰਦੇ ਸੀਗੇ ਕਿ ਇਹ ਜਿਹੜੀਆਂ ਘਟਨਾਵਾਂ ਸਾਡੇ ਸਿਰ ਮੜੀਆਂ ਜਾ ਰਹੀਆਂ ਨੇ, ਇਹਨਾਂ ਦੀ ਜਾਂਚ ਤੁਸੀਂ ਕਰਾਓ ਕਿਸੇ ਨਿਰਪੱਖ ਤਰੀਕੇ ਦੇ ਨਾਲ ਜੀ। ਤੇ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਇਸ ਸਾਰੇ ਵਰਤਾਰੇ ਦੇ ਉੱਤੇ ਇੱਕ ਪੰਥਕ ਕਵੀ ਹੁੰਦੇ ਸੀਗੇ ਸਰਦਾਰ ਪਿਆਰਾ ਸਿੰਘ ਨਿਰਸ਼ਲ, ਉਹਨਾਂ ਨੇ ਬੜੇ ਵਿਅੰਗਮਈ ਤਰੀਕੇ ਦੇ ਨਾਲ ਇੱਕ ਕਵਿਤਾ ਜਿਹੜੀ ਆ ਕਿ ਲਿਖੀ ਸੀ, ਜਿਹੜੀ ਇੱਕ ਪੰਜਾਬੀ ਦਾ ਮੈਗਜ਼ੀਨ ਹੁੰਦਾ ਸੀ ਕੌਮੀ ਰਾਜਨੀਤੀ, ਉਹਦੇ ਜੂਨ 1983 ਦੇ ਅੰਕ ਛਪੀ ਸੀ ਜੀ। ਉਹਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਹੋਰਾਂ ਦੇ ਉੱਤੇ ਜਿਹੜਾ ਦੂਸ਼ਣਬਾਜ਼ੀ ਜਿਹੜੀ ਆ ਹਰੇਕ ਘਟਨਾ ਨੂੰ ਉਹਨਾਂ ਦੇ ਸਿਰ ਮੜ ਦਿੱਤਾ ਜਾਂਦਾ ਸੀ, ਉਹਦੇ ਤੇ ਵਿਅੰਗ ਕੀਤਾ ਸੀ। ਉਹਦੀਆਂ ਕੁਝ ਸਤਰਾਂ ਜਿਹੜੀਆਂ ਉਹਨਾਂ ਦਾ ਰੈਫਰੈਂਸ ਜਿਹੜਾ ਮੈਂ ਆਪਣੀ ਇੱਕ ਕਿਤਾਬ ਹਿੰਦੁਸਤਾਨੀ ਅਤਵਾਦ ਦੇ ਵਿੱਚ ਦਿੱਤਾ ਸੀ
ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਜਾਣ ਬੁੱਝ ਕੇ ਸਾਰੇ ਇਹ ਕਹੀ ਜਾਂਦੇ ਕੀਤੇ ਕਾਰੇ ਨੇ ਸੰਤ ਜਰਨੈਲ ਸਿੰਘ ਨੇ, ਸਾਡੇ ਕੱਟੇ ਨੂੰ ਲੱਗ ਜ਼ੁਕਾਮ ਗਿਆ, ਫੁਲਕੇ ਚਾਰੇ ਨੇ ਸੰਤ ਜਰਨੈਲ ਸਿੰਘ ਨੇ, ਸਾਡੀ ਕੁੱਤੀ ਦੇ 2 ਕਤੂਰੇ ਮਰ ਗਏ, ਇਹ ਨਾਰੇ ਨੇ ਸੰਤ ਜਰਨੈਲ ਸਿੰਘ ਨੇ। ਇਹ ਜਿਹੜਾ ਅਸਲ ਵਿੱਚ ਇਹ ਵਰਤਾਰਾ ਉਸ ਵੇਲੇ ਬੜੇ ਵਿਅੰਗਮਈ ਤਰੀਕੇ ਦੇ ਨਾਲ ਪਿਆਰਾ ਸਿੰਘ ਮਿਸ਼ਰਾ ਨੇ ਜਿਹੜਾ ਸੰਗਤ ਦੇ ਸਾਹਮਣੇ ਰੱਖਿਆ ਕਿ ਹਰੇਕ ਇੱਕ ਘਟਨਾ ਨੂੰ, ਨਿੱਕੀ ਤੋਂ ਨਿੱਕੀ ਘਟਨਾ ਨੂੰ ਸੰਤ ਜਰਨੈਲ ਸਿੰਘ ਜੀ ਹੋਰਾਂ ਦੇ ਨਾਂ ਤੇ ਲੜਿਆ ਜਾ ਰਿਹਾ ਸੀ। ਤੇ ਅਖਬਾਰਾਂ ਦਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜਾ ਕਿ ਹਿੰਦ ਸਮਾਚਾਰ ਗਰੁੱਪ ਸੀ, ਕਿਸ ਤਰ੍ਹਾਂ ਜ਼ਹਿਰੀਲੀ ਭਾਸ਼ਾ ਜਿਹੜੀ ਹੈ ਕਿ ਵਰਤੀ ਜਾ ਰਹੀ ਸੀ ਸਿੱਖ ਸੰਘਰਸ਼ ਦੇ ਬਾਰੇ, ਇੱਥੋਂ ਤੱਕ ਕਿ ਆਮ ਸਿੱਖਾਂ ਦੇ ਬਾਰੇ ਜਿਹੜੀ ਹੈ ਬਹੁਤ ਹੀ ਜ਼ਹਿਰੀਲੀ ਭਾਸ਼ਾ ਵਰਤੀ ਜਾਂਦੀ ਸੀ, ਜਿਸ ਦੇ ਨਾਲ ਕਈ ਪ੍ਰਤੀਕਰਮ ਦੇ ਵਿੱਚ ਕਈ ਏਦਾਂ ਦੀਆਂ ਘਟਨਾਵਾਂ ਵੀ ਹੋਈਆਂ ਜਿਨ੍ਹਾਂ ਦਾ ਅਸਰ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਪਿਆ। ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੇ ਮੀਡੀਆ ਨੇ ਆਪਣਾ ਰੋਲ ਸਹੀ ਤਰੀਕੇ ਨਾਲ ਨਿਭਾਇਆ ਹੁੰਦਾ ਤੇ ਸ਼ਾਇਦ ਜਿਹੜੀ ਸਮੇਂ ਦੀ ਹਕੂਮਤ ਆ ਜੀ ਉਹਨੂੰ ਜਿਹੜਾ ਕਿ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਹਿੰਮਤ ਵੀ ਨਾ ਪੈਂਦੀ। ਪਰ ਗੱਲ ਇਹ ਆ ਕਿ ਮੀਡੀਆ ਦੇ ਉੱਤੇ ਜਿਹੜਾ ਜੋ ਲੋਕ ਕਾਬਜ਼ ਨੇ ਉਹਨਾਂ ਦੀ ਸੋਚ ਜਿਹੜੀ ਆ ਕਿ ਸਿੱਖ ਵਿਰੋਧੀ ਆ, ਤੇ ਇਹ ਉਦੋਂ ਤੋਂ ਨਹੀਂ ਅੱਜ ਤੱਕ ਵੀ ਜਿਹੜੀ ਆ ਚੱਲੀ ਆ ਰਹੀ ਆ। ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਮੀਡੀਆ ਦਾ ਰੋਲ ਜਿਹੜਾ ਕਿ ਸਿੱਖ ਵਿਰੋਧੀ ਰਿਹਾ। ਜੀ ਬਲਜੀਤ ਸਿੰਘ ਜੀ, ਇਸ ਸਾਰੇ ਪਾਰਟ ਦੇ ਵਿੱਚ ਜਿਵੇਂ ਤੁਸੀਂ ਹਿੰਦ ਸਮਾਚਾਰ ਗਰੁੱਪ ਦੀ ਗੱਲ ਕੀਤੀ ਹੈ 1984 ਤੋਂ ਪਹਿਲਾਂ ਦੇ ਟਾਈਮ ਪੀਰੀਅਡ ਦੇ ਵਿੱਚ, ਉਹਦੀਆਂ ਕੁਝ ਐਗਜ਼ਾਮਪਲਸ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਵੀ ਕਿੱਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਸੀ, ਜਾਂ ਜਿਹੜੀ ਸਿੱਖ ਵਿਰੋਧੀ ਹੋਣ ਦੀ ਤੁਸੀਂ ਗੱਲ ਕੀਤੀ ਹੈ ਕਿੰਨਾ ਖਬਰਾਂ ਤੋਂ ਜਾਂ ਕਿੰਨਾ ਇਹਦੇ ਅਖਬਾਰ ਦੇ ਵਿੱਚ ਕੀ ਇਹੋ ਜਿਹਾ ਸੀ ਜਿਹਦੇ ਤੋਂ ਤੁਸੀਂ ਕਹਿ ਸਕਦੇ ਹੋ ਵੀ ਉਹ ਜਿਹੜੀਆਂ ਸਿੱਖ ਵਿਰੋਧੀ ਕਾਰਵਾਈਆਂ ਸੀ ਉਹ ਕੀਤੀਆਂ ਜਾਂਦੀਆਂ ਸੀ? ਹਾਂ, ਜਿਹੜੀ ਹੈ ਕਿ ਸਭ ਤੋਂ ਮੁੱਖ ਗੱਲ ਸੀਗੀ ਕਿ ਪੰਜਾਬ ਦੇ ਹੱਕਾਂ ਹਿੱਤਾਂ ਲਈ ਜੋ ਵੀ ਗੱਲ ਹੁੰਦੀ ਸੀ, ਹਾਲਾਂਕਿ ਉਹਦਾ ਜੋ ਵੀ ਆ ਉਹ ਸਾਰੇ ਪੰਜਾਬੀਆਂ ਲਈ ਹੁੰਦੀ ਸੀ ਸਾਂਝੀ, ਪਰ ਹਿੰਦ ਸਮਾਚਾਰ ਗਰੁੱਪ ਵੱਲੋਂ ਉਹਦਾ ਵਿਰੋਧ ਕੀਤਾ ਜਾਂਦਾ ਸੀ। ਖਾਸ ਤੌਰ ਤੇ ਜਿਵੇਂ ਕਿ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਤੇ ਹਿੰਦ ਸਮਾਚਾਰ ਗਰੁੱਪ ਇਸ ਜਿਹੜੀ ਆ ਕਿ ਇੱਕ ਹੱਕੀ ਮੰਗ ਦੇ ਵਿਰੋਧ ਵਿੱਚ ਭੁਗਤਦਾ ਰਿਹਾ ਜੀ। ਜੇ ਆਪਣਾ ਮਰਦਮਸ਼ੁਮਾਰੀ ਹੋਈ ਤੇ ਉਹਦੇ ਵਿੱਚ ਹਿੰਦ ਸਮਾਚਾਰ ਗਰੁੱਪ ਨੇ ਹਿੰਦੂਆਂ ਨੂੰ ਅਪੀਲ ਕੀਤੀ ਕਿ ਆਪਣੀ ਭਾਸ਼ਾ ਜਿਹੜੀ ਆ ਉਹ ਪੰਜਾਬੀ ਦੀ ਬਜਾਏ ਹਿੰਦੀ ਲਿਖਵਾਈ ਜਾਏ। ਤੇ 1978 ਦਾ ਜਿਹੜਾ ਨਰਕਧਾਰੀਆਂ ਵੱਲੋਂ ਸਾਕਾ ਵਰਤਾਇਆ ਗਿਆ ਸ੍ਰੀ ਦਰਬਾਰ ਆਪਣਾ ਅੰਮ੍ਰਿਤਸਰ ਦੇ ਵਿੱਚ 13 ਸਿੰਘ ਜਿਹੜੇ ਕਿ ਉਹਨਾਂ ਦੀ ਗੋਲੀਆਂ ਨਾਲ ਸ਼ਹੀਦ ਹੋਏ, ਤੇ ਉਸ ਵੇਲੇ ਵੀ ਹਿੰਦ ਸਮਾਚਾਰ ਗਰੁੱਪ ਜਿਹੜਾ ਕਿ ਉਹ ਸਿੱਖਾਂ ਪੀੜਤ ਸਿੱਖਾਂ ਦੇ ਹੱਕ ਵਿੱਚ ਖਲੋਣ ਦੀ ਬਜਾਏ ਕਾਤਲ ਨਰਕਧਾਰੀਆਂ ਦੇ ਹੱਕ ਵਿੱਚ ਭੁਗਤਦਾ ਰਿਹਾ। ਤੇ ਇਹ ਸ਼ਾਇਦ ਆਪਣਾ ਤੁਹਾਨੂੰ ਪਤਾ ਹੋਵੇ ਕਿ ਜਿਸ ਵੇਲੇ ਇਹ ਸਾਕਾ ਵਰਤਿਆ ਉਸ ਵੇਲੇ ਹਿੰਦ ਸਮਾਚਾਰ ਗਰੁੱਪ ਦਾ ਜਿਹੜਾ ਕਿ ਲਾਲਾ ਜਗਤ ਨਾਰਾਇਣ ਉਹ ਨਰਕਧਾਰੀਆਂ ਦੀ ਸਟੇਜ ਦੇ ਉੱਤੇ ਸੀ ਜੀ। ਤੇ ਜਿਸ ਵੇਲੇ ਉਹਨਾਂ ਨਰਕਧਾਰੀਆਂ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਤੇ ਹਿੰਦ ਸਮਾਚਾਰ ਗਰੁੱਪ ਦੇ ਵਿੱਚ ਉਸਨੂੰ ਦਾਇਰਨਾਮਾ ਕਹਿ ਕੇ ਜਿਹੜਾ ਕਿ ਸਿੱਖਾਂ ਨੂੰ ਚੜਾਇਆ ਗਿਆ। ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਹਰਕਤਾਂ ਘਟਨਾਵਾਂ ਜਿਹੜੀਆਂ ਜਿਹੜਾ ਮੀਡੀਆ ਵੱਲੋਂ ਜ਼ਹਿਰੀਲਾ ਪ੍ਰਚਾਰ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਦੇ ਵਿਰੁੱਧ ਕੀਤਾ ਜਾਂਦਾ ਰਿਹਾ, ਜਿਸ ਕਾਰਨ ਪ੍ਰਤੀਕਰਮ ਵਜੋਂ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਈ ਮਜਬੂਰ ਹੋਣਾ ਪਿਆ ਜੀ। ਜੇ ਇਸ ਹਿੰਦ ਸਮਾਚਾਰ ਗਰੁੱਪ ਦੀ ਗੱਲ ਕਰਨੀ ਹੋਵੇ ਤਾਂ ਕੀ ਉਹ ਗਰੁੱਪ ਜਿਹੜਾ ਹੈਗਾ ਉਹ ਅੱਜ ਵੀ ਬਰਕਰਾਰ ਹੈ, ਜਾਂ ਉਹਦੀਆਂ ਜਿਹੜੀਆਂ ਅਖਬਾਰਾਂ ਹੈਗੀਆਂ ਨੇ ਉਹਦੇ ਵਿੱਚ ਸ਼ਾਮਲ ਸੀ ਉਹ ਅੱਜ ਵੀ ਮੌਜੂਦ ਨੇ? ਹਾਂ, ਨਹੀਂ, ਅਸੀਂ ਦੇਖਦੇ ਹਾਂ ਕਿ ਅੱਜ ਉਹਦੇ ਵਿੱਚ ਜਿਹੜਾ ਕਿ ਬਹੁਤ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਦਾ। ਹਿੰਦ ਸਮਾਚਾਰ ਗਰੁੱਪ ਦੇ ਵਿੱਚ ਅੱਜ ਪੰਥਕ ਧਿਰਾਂ ਦੇ ਜਿਹੜੇ ਨੇ ਬਿਆਨ, ਉਹਨਾਂ ਦੀ ਜਿਹੜੇ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲੇ ਬਿਆਨ ਜਿਹੜੇ ਉਹ ਵੀ ਛਪ ਜਾਂਦੇ ਆ ਉਸੇ ਹੀ ਤਰੀਕੇ ਦੇ ਨਾਲ ਜੀ। ਤੇ ਹੋਰ ਅਸੀਂ ਦੇਖਦੇ ਹਾਂ ਕਿ ਕਈ ਤਰ੍ਹਾਂ ਦੀਆਂ ਅਖਬਾਰਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਆਈਆਂ ਹਿੰਦੀ ਅਖਬਾਰਾਂ, ਤੇ ਇਹ ਵੈਸੇ ਇਹਨਾਂ ਦੀ ਜਿਹੜੀ ਆ ਪਾਲਿਸੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਵਿਚਾਰਧਾਰਾ ਜਿਹੜੀ ਹੈ ਉਹ ਅੱਜ ਵੀ ਉੱਥੇ ਦੀ ਉੱਥੇ ਖਲੋਤੀ ਹੈ। ਤੇ ਆਮ ਤੌਰ ਤੇ ਜਦੋਂ 6 ਜੂਨ 1984 ਦੀ ਯਾਦ ਮਨਾਉਣ ਲਈ ਜਿਹੜਾ ਕਿ 6 ਜੂਨ ਨੂੰ ਹਰ ਸਾਲ ਘੱਲੂਘਾਰਾ ਦਿਹਾੜਾ ਮਨਾਇਆ ਜਾਂਦਾ, ਉਸ ਵੇਲੇ ਕੋਈ ਵੀ ਅਖਬਾਰ ਜਿਹੜੀ ਆ ਮੀਡੀਆ ਜਿਹੜਾ
ਉਹ ਸਿੱਖਾਂ ਦੇ ਦਰਦ ਦੀ ਥਾਹ ਪਾਉਣ ਦੀ ਬਜਾਏ, ਸਿੱਖਾਂ ਦੀ ਉਸ ਤੜਪ ਨੂੰ ਸਮਝਣ ਦੀ ਬਜਾਏ ਸਿਰਫ ਇੰਨਾ ਕਿ ਹੀ ਜਿਹੜਾ ਉਹ ਆਪਣਾ ਪ੍ਰਚਾਰ ਕਰਦਾ ਕਿ ਜੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਲੱਗੇ। ਜੀ ਜਿਹੜਾ ਸਿੱਖਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ, ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਗਿਆ, ਸਿੱਖਾਂ ਨੂੰ ਖੋ ਕੇ ਮਾਰਿਆ ਗਿਆ, ਪਰਿਕਰਮਾ ਜਿਹੜੀ ਆ ਲਾਸ਼ਾਂ ਨਾਲ ਭਰ ਦਿੱਤੀ ਗਈ, ਸਰੋਵਰ ਦਾ ਰੰਗ ਜਿਹੜਾ ਲਾਲ ਹੋ ਗਿਆ, ਤੇ ਉਸ ਕੌਮੀ ਪੀੜ ਨੂੰ ਸਮਝਣ ਦੀ ਬਜਾਏ ਜਿਹੜਾ ਕਿ ਉਹਨਾਂ ਦਾ ਧਿਆਨ ਜਿਹੜਾ ਕਿ ਆਪਣੇ ਪਾਠਕਾਂ ਦਾ ਸਿਰਫ ਇਸ ਗੱਲ ਵੱਲ ਦਿਵਾਉਂਦੇ ਆ ਕਿ 6 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ। ਜੀ ਇਹ ਵਿਰੋਧੀਆਂ ਵੱਲੋਂ, ਸਮੇਂ ਦੀ ਹਕੂਮਤ ਵੱਲੋਂ ਸਿੱਖਾਂ ਦੇ ਕਤਲੇਆਮ ਕਰ ਦਿੱਤੇ ਜਾਣ ਦਾ ਜਿਹੜਾ ਕਿ ਉਹ ਇੰਨਾ ਵੱਡਾ ਮੁੱਦਾ ਨਹੀਂ ਹੈ। ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣਾ ਜਿਹੜਾ ਕਿ ਉਹਨਾਂ ਲਈ ਇੱਕ ਵੱਡਾ ਮੁੱਦਾ। ਜੀ ਬਲਜੀਤ ਸਿੰਘ ਜੀ, ਜਿਵੇਂ ਅਸੀਂ ਦੇਖਦੇ ਹਾਂ ਕਿ ਜਦੋਂ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦੀ ਗੱਲ ਕੀਤੀ ਜਾਂਦੀ ਹੈ, ਇੱਕ ਕੇਸ ਹੈਗਾ ਜਿਹਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਇਹੀ ਲਾਲਾ ਜਗਤ ਨਾਰਾਇਣ ਦਾ ਜਿਹੜਾ ਮੌਤ ਦਾ ਜਾਂ ਉਹਨੂੰ ਸੋਧਣ ਦਾ ਜਿਹੜਾ ਕੇਸ ਸੀਗਾ। ਪਰ ਓਵਰਆਲ ਜਦੋਂ ਅਸੀਂ ਦੇਖਦੇ 1983-84 ਦੇ ਪੀਰੀਅਡ ਦੇ ਵਿੱਚ ਉਹਨਾਂ 'ਤੇ ਕੋਈ ਬਹੁਤੇ ਕੇਸ ਨਹੀਂ ਸੀ ਰਜਿਸਟਰਡ ਜਾਂ, ਪਰ ਮੀਡੀਆ ਦੇ ਵਿੱਚ ਵੀ ਤੇ ਓਵਰਆਲ ਉਹਨਾਂ ਨੂੰ ਕਿਵੇਂ ਹਕੂਮਤ ਵੱਲੋਂ ਟੈਰਰਿਜ਼ਮ ਦੇ ਨਾਲ ਜੋੜ ਕੇ, ਅੱਤਵਾਦ ਦੇ ਨਾਲ ਜੋੜ ਕੇ, ਵੱਖਵਾਦ ਦੇ ਨਾਲ ਜੋੜ ਕੇ ਪੇਸ਼ ਕੀਤਾ ਗਿਆ। ਸੋ ਜਿਹੜੀ ਇਹ ਇੱਕ ਦਿੱਖ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਗਈ ਜਾਂ ਹੋਰ ਜਿਹੜੀਆਂ ਅਫਵਾਹਾਂ ਦੀਆਂ ਗੱਲਾਂ ਹੁੰਦੀਆਂ ਨੇ ਵੀ ਆਹ ਕਰ ਦਿੱਤਾ ਜਾਂ ਉਹ ਕਰ ਦਿੱਤਾ, ਉਹਦੇ ਵਿੱਚ ਜਿਹੜੀ ਮੀਡੀਆ ਦੀ ਭੂਮਿਕਾ ਹੈਗੀ ਹੈ ਉਸ ਵਕਤ ਦੇ ਵਿੱਚ ਸਾਰੇ ਸੰਘਰਸ਼ ਨੂੰ ਨੈਗੇਟਿਵ ਰੂਪ ਦੇ ਵਿੱਚ ਦਿਖਾਉਣ ਦੇ ਵਿੱਚ ਜਾਂ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਕਿਵੇਂ ਇੱਕ ਟੈਰਰਿਜ਼ਮ ਦੇ ਨਾਲ ਜੋੜ ਕੇ ਪੇਸ਼ ਕਰਨ ਦੀ ਜਿਹੜੀ ਗੱਲ ਹੈਗੀ ਹੈ, ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਜਾਂ ਉਸ ਪਾਰਟ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਵੀ ਉੱਥੇ ਮੀਡੀਆ ਨੇ ਕੀ ਭੂਮਿਕਾ ਨਿਭਾਈ? ਹਾਂ, ਦੇਖੋ ਕਿ ਸੰਤ ਜਰਨੈਲ ਸਿੰਘ ਹੋਰਾਂ ਦਾ ਸਾਥ ਜਿਨ੍ਹਾਂ ਹਿੰਦੂਆਂ ਨੇ ਵੀ ਮਾਣਿਆ ਜਾਂ ਜਿਨ੍ਹਾਂ ਨੂੰ ਕਦੀ ਮੌਕਾ ਮਿਲਿਆ ਸੰਤ ਜਰਨੈਲ ਸਿੰਘ ਜੀ ਹੋਰਾਂ ਦੇ ਦਰਸ਼ਨ ਕਰਨ ਦਾ, ਜਾਂ ਕਿਸੇ ਵੇਲੇ ਕਈ ਜਿਹੜੇ ਅਜਿਹੇ ਹਿੰਦੂ ਜਿਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਸੀ ਹੋ ਰਹੀ ਤੇ ਉਹਨਾਂ ਨੂੰ ਅਖੀਰ ਜਿਹੜਾ ਕਿ ਸੰਤ ਜਰਨੈਲ ਸਿੰਘ ਦੇ ਕੋਲ ਜਾ ਕੇ ਪੁਕਾਰ ਕਰਨੀ ਪਈ, ਤੇ ਉਹ ਦੱਸ ਸਕਦੇ ਅਸਲ ਵਿੱਚ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਸੀ। ਕਈ ਤਰ੍ਹਾਂ ਦੀਆਂ ਘਟਨਾਵਾਂ, ਇੱਕ ਹਿੰਦੂ ਦੀ ਲੜਕੀ ਜਿਹੜੀ ਅੱਗੇ ਕਿਸੇ ਦੂਜੇ ਇੱਕ ਹਿੰਦੂ ਵੱਲੋਂ ਹੀ ਅਗਵਾ ਕਰ ਲਈ ਗਈ ਸੀ, ਉਸਨੂੰ ਛਡਾਉਣਾ, ਤੇ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਇਹ ਅਸਲ ਵਿੱਚ ਇਸ ਮੀਡੀਆ ਦਾ ਹਿੱਸਾ ਨਹੀਂ ਬਣਦੀਆਂ ਰਹੀਆਂ, ਕਿਉਂਕਿ ਮੀਡੀਆ ਇੰਨਾ ਅੰਨਾ ਤੇ ਬੋਲਾ ਨਹੀਂ ਹੁੰਦਾ ਕਿ ਉਹਨੂੰ ਵਰਤਾਰੇ ਬਾਰੇ ਕੋਈ ਪਤਾ ਨਾ ਹੋਵੇ। ਪਰ ਜਦੋਂ ਮਨ ਵਿੱਚ ਬੇਈਮਾਨੀ ਹੁੰਦੀ ਹੈ ਉਸ ਵੇਲੇ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ, ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਕਿ ਉਹ ਦੱਬ ਲਈਆਂ ਜਾਂਦੀਆਂ ਤੇ ਜਾਣ ਬੁੱਝ ਕੇ ਜਿਹੜਾ ਕਿ ਕਈ ਹਕੂਮਤ ਵੱਲੋਂ ਕਰਵਾਈਆਂ ਜਾਣ ਵਾਲੀਆਂ ਕਾਰਵਾਈਆਂ ਜਾਂ ਵੈਸੇ ਹੀ ਕੁਝ ਗਲਤ ਅਨਸਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਜਿਹੜੀਆਂ ਕਿ ਉਹ ਸੰਘਰਸ਼ ਦੇ ਨਾਮ ਮੜੀਆਂ ਜਾਂਦੀਆਂ ਰਹੀਆਂ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਖਿਲਾਫ ਅੱਜ ਵੀ ਅਸੀਂ ਦੇਖਦੇ ਹਾਂ ਕਿ ਉਹੀ ਧਿਰਾਂ ਜਿਹੜੀਆਂ ਨੇ ਸੰਤ ਜਰਨੈਲ ਸਿੰਘ ਹੋਰਾਂ ਦੇ ਜਦੋਂ ਪੋਸਟਰਾਂ ਨੂੰ ਪਾੜਨ ਦੀ ਗੱਲ ਕਰਦੀਆਂ ਨੇ, ਉਹਨਾਂ ਨੂੰ ਸਾੜਨ ਦੀ ਗੱਲ ਕਰਦੀਆਂ, ਤੇ ਇਹ ਉਹੀ ਅਸੀਂ ਦੇਖ ਸਕਦੇ ਹਾਂ ਕਿ ਮੀਡੀਏ ਵੱਲੋਂ ਇੱਕ ਵਰਗ ਦੇ ਮਨ ਦੇ ਵਿੱਚ ਭਰੀ ਗਈ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਖਿਲਾਫ ਉਹ ਨਫ਼ਰਤ ਜਿਹੜੀ ਹੈ ਵੀ ਉਹ ਅੱਜ ਤੱਕ ਵੀ ਜਿਹੜੀ ਅਸੀਂ ਸਮਝਦੇ ਹਾਂ ਕਿ ਕਾਇਮ ਹੈ। ਜੀ, ਕਿ ਜਿਸ ਵੇਲੇ 1984 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਪੂਰੀ ਕੌਮ ਜਿਹੜੀ ਹੈ ਕਿ ਪੀੜਤ ਸੀ, ਉਸ ਵੇਲੇ ਵੀ ਜਿਹੜਾ ਇਹ ਮੀਡੀਆ ਸੀ ਇੱਥੋਂ ਦਾ ਉਹਦੀਆਂ ਕੁਝ ਜਿਹੜੀਆਂ ਉਦਾਹਰਨਾਂ ਜਿਹੜੀਆਂ ਅਜਮੇਰ ਸਿੰਘ ਹੋਰਾਂ ਨੇ ਦਿੱਤੀਆਂ ਕਿ ਜਿਵੇਂ ਸਟੇਟਸਮੈਨ ਅਖਬਾਰ ਜਿਹੜੀ ਹੈ ਦਿੱਲੀ 7 ਜੂਨ 1984 ਦੀ ਸੰਪਾਦਕੀ ਦੇ ਵਿੱਚ ਜਿਹੜਾ ਕਿ ਇੰਦਰਾ ਗਾਂਧੀ ਨੂੰ ਵਧਾਈ ਦੇ ਰਿਹਾ ਸੀ ਜੀ ਕਿ ਬੜੇ ਦ੍ਰਿੜਤਾ ਤੇ ਨਾਲ ਤੂੰ ਕਾਰਵਾਈ ਕੀਤੀ ਹੈ ਤੇ ਅਸੀਂ ਇਹਦੀ ਵਧਾਈ ਦਿੰਦੇ ਹਾਂ। ਤੇ ਉਹ ਇਸ ਘਟਨਾ ਦੇ ਉੱਤੇ, ਇਸ ਵਰਤਾਏ ਗਏ ਸਾਕੇ ਦੇ ਉੱਤੇ, ਸਿੱਖਾਂ ਦੀ ਕਤਲੇਆਮ ਦੇ ਉੱਤੇ ਸ਼ਰਮਸ਼ਾਰ ਹੋਣ ਦੀ ਬਜਾਏ ਸਿੱਖਾਂ ਕੋਲੋਂ ਪਛਤਾਵੇ ਦੀ ਤੇ ਸੁਧਾਈ ਦੀ ਮੰਗ ਕਰ ਰਿਹਾ ਸੀ। ਤੇ ਬੰਬਈ ਤੋਂ ਸ਼ਬਦ ਟਾਈਮਜ਼ ਆਫ ਇੰਡੀਆ ਨੇ ਆਪਣੇ ਸੰਪਾਦਕੀ 7 ਜੂਨ 1984 ਨੂੰ ਲਿਖਿਆ ਤੇ ਉਹਨੇ
ਬੜੇ ਹਾਕਮਾਨਾ ਤਰੀਕੇ ਦੇ ਨਾਲ, ਲਹਿਜੇ ਦੇ ਨਾਲ ਸਿੱਖ ਭਾਈਚਾਰੇ ਤੋਂ ਜਿਹੜੀ ਆ ਕਿ ਮੰਗ ਕੀਤੀ ਕਿ ਵਡੇਰੇ ਕੌਮੀ ਹਿੱਤਾਂ ਨੂੰ ਮੁੱਖ ਰੱਖਿਆ ਜਾਵੇ ਤੇ ਇਸ ਫਰਕ ਦੀ ਘੜੀ ਦੇ ਉੱਤੇ ਪੂਰੇ ਉਤਰੋ। ਤੇ ਇਸ ਤਰ੍ਹਾਂ ਦੇ ਜਿਹੜੇ ਆ ਕਿ ਇਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਬਜਾਏ ਜਿਹੜਾ ਕਿ ਲੂਣ ਛਿੜਕਿਆ ਗਿਆ। ਤੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਵੀ ਲਗਾਤਾਰ ਜਿਹੜਾ ਕਿ ਜਦੋਂ ਇਹ ਜ਼ਖਮਾਂ ਦੀ ਗੱਲ ਹੁੰਦੀ ਆ ਤੇ ਇਹ ਮੀਡੀਆ ਜਿਹੜਾ ਇੱਥੋਂ ਦਾ ਉਹਦੇ ਉੱਤੇ ਮਲਮ ਲਾਉਣ ਦੀ ਬਜਾਏ ਉਹਦੇ ਉੱਤੇ ਲੂਣ ਛਿੜਕਣ ਦਾ ਕੰਮ ਕਰਦਾ, ਜਿਹਦੇ ਨਾਲ ਜਿਹੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਨੇ ਉਹ ਵਧੇਰੇ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਆਹਤ ਹੁੰਦੀਆਂ। ਜੀ ਬਲਜੀਤ ਸਿੰਘ ਜੀ, 1984 ਤੋਂ ਬਾਅਦ ਦਾ ਜਿਹੜਾ ਸਮਾਂ ਸੀ ਸਾਰਾ ਸਿੱਖ ਸੰਘਰਸ਼ ਦਾ, ਅਸੀਂ ਜੇ 94-95 ਤੱਕ ਦੇਖਣਾ ਹੋਵੇ ਜਾਂ ਉਹਦੇ ਤੋਂ ਬਾਅਦ ਤੋਂ ਹੁਣ ਤੱਕ ਦੀ ਵੀ ਜੇ ਗੱਲ ਕਰਨੀ ਹੋਵੇ ਤਾਂ ਤੁਹਾਨੂੰ ਲੱਗਦਾ ਵੀ ਮੀਡੀਆ ਦੇ ਰੋਲ ਦੇ ਵਿੱਚ ਜਾਂ ਜਿਹੜੀ ਭੂਮਿਕਾ ਮੀਡੀਆ ਨੇ ਨਿਭਾਈ ਹੈ, ਖਾਸ ਤੌਰ 'ਤੇ ਜਿਹੜਾ ਇੰਡੀਅਨ ਮੀਡੀਆ ਹੈਗਾ, ਭਾਵੇਂ ਉਹ ਹਿੰਦੀ ਦੀਆਂ ਅਖਬਾਰਾਂ ਜਾਂ ਰਸਾਲੇ ਜਾਂ ਹੁਣ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈਗਾ, ਟੀਵੀ ਚੈਨਲਸ ਨੇ, ਉਹਨਾਂ ਦੀ ਗੱਲ ਕਰਨੀ ਹੋਵੇ ਜਾਂ ਜਿਹੜੇ ਪੰਜਾਬ ਦੇ ਵਿੱਚ ਅਖਬਾਰਾਂ ਜਾਂ ਹੋਰ ਜਿਹੜਾ ਮੀਡੀਆ ਹੈਗਾ ਉਹਦੀ ਗੱਲ ਕਰਨੀ ਹੋਵੇ, ਇਹਨਾਂ ਦੇ ਵਰਤਾਰੇ ਦੇ ਵਿੱਚ ਜਾਂ ਸੋਚ ਦੇ ਵਿੱਚ ਜਾਂ ਦ੍ਰਿਸ਼ਟੀਕੋਣ ਦੇ ਵਿੱਚ ਕੋਈ ਫਰਕ ਆਇਆ 1984 ਤੋਂ ਬਾਅਦ? ਨਹੀਂ, ਬਿਲਕੁਲ ਵੀ ਕੋਈ ਬਦਲਾਅ ਨਹੀਂ ਆਇਆ। ਅਸੀਂ ਹੁਣ ਵੀ ਜੇ ਮੀਡੀਆ ਦਾ ਰੋਲ ਵੇਖੀਏ ਇਹਦੇ ਵਿੱਚ ਹਿੰਦੂ ਅੱਤਵਾਦ ਜਿਹੜਾ ਕਿ ਕਈ ਤਰ੍ਹਾਂ ਦੇ ਰੂਪ ਧਾਰ ਕੇ ਜਿਹੜਾ ਕਿ ਕੰਮ ਕਰ ਰਿਹਾ, ਹਿੰਸਕ ਭੀੜਾਂ ਦੇ ਰੂਪ ਵਿੱਚ ਜਿਹੜਾ ਕਿ ਘੱਟ ਗਿਣਤੀ ਕੌਮਾਂ ਜਿਹੜੀਆਂ ਮੁਸਲਮਾਨ, ਈਸਾਈ ਤੇ ਸਿੱਖ, ਇਹਨਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਆ, ਪਰ ਉਹਨੂੰ ਕਦੇ ਵੀ ਕੋਈ ਵੀ ਮੀਡੀਆ ਦਾ ਹਿੱਸਾ ਜਿਹੜਾ ਕਿ ਅੱਤਵਾਦ ਨਹੀਂ ਦਿੰਦਾ। ਇਸ ਤੋਂ ਇਲਾਵਾ ਜਿਹੜੇ ਕਿ ਕਈ ਹਿੰਦੂ ਜਥੇਬੰਦੀਆਂ ਨੇ ਬੰਬ ਧਮਾਕੇ ਕਰਵਾਏ ਜੀ ਤੇ ਉਹਨਾਂ ਦੇ ਜਿਹੜਾ ਕਈ ਤਰ੍ਹਾਂ ਦੀ ਜਾਂਚ ਦੇ ਵਿੱਚ ਉਹ ਸਾਹਮਣੇ ਆਏ, ਉਹਨਾਂ ਵੱਲੋਂ ਇਕਬਾਲੀਆ ਬਿਆਨ ਜਿਹੜੇ ਆ ਕਿ ਉਹ ਵੀ ਜਿਹੜੇ ਦਿੱਤੇ ਗਏ, ਇਹਦੇ ਬਾਵਜੂਦ ਉਹਨਾਂ ਨੂੰ ਅੱਤਵਾਦੀ ਨਹੀਂ ਮੰਨਿਆ ਜਾਂਦਾ। ਜੀ ਦਿੱਲੀ ਦੇ ਵਿੱਚ ਜਾਂ ਕਾਨਪੁਰ ਦੇ ਵਿੱਚ ਨਵੰਬਰ 1984 ਦੇ ਵਿੱਚ, ਜਾਂ ਗੁਜਰਾਤ ਦੇ ਵਿੱਚ ਸਨ 2002 ਦੇ ਵਿੱਚ, ਜਾਂ ਉੜੀਸਾ ਦੇ ਵਿੱਚ 2008 ਦੇ ਵਿੱਚ ਜਿਹੜਾ ਕਿ ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਦੀ ਕਤਲੇਆਮ ਕੀਤੀ ਗਈ। ਕਿਸ ਤਰੀਕੇ ਦੇ ਨਾਲ ਖੋ ਕੇ ਮਾਰਿਆ ਗਿਆ, ਕਈ ਤਰ੍ਹਾਂ ਦੇ ਸਟਿੰਗ ਆਪਰੇਸ਼ਨ ਜਿਹੜੇ ਆ ਕਿ ਕਈ ਲੋਕਾਂ ਵੱਲੋਂ ਕੀਤੇ ਗਏ, ਜਿਹਦੇ ਵਿੱਚ ਉਹਨਾਂ ਕਾਤਲਾਂ ਨੇ ਬੜੀਆਂ ਸ਼ੇਖੀਆਂ ਮਾਰ ਕੇ ਦੱਸਿਆ ਕਿ ਅਸੀਂ ਉਹਨਾਂ ਦੇ ਨਿੱਕੇ ਟੋਟੇ ਕੀਤੇ ਤੇ ਫਿਰ ਉਹਨਾਂ ਨੂੰ ਅੱਗ ਵਿੱਚ ਸਾੜਿਆ। ਉਹਨਾਂ ਦੀਆਂ ਗਰਭਵਤੀ ਔਰਤਾਂ ਜਿਹੜੀਆਂ ਸੀ ਉਹਨਾਂ ਦੇ ਢਿੱਡ ਚੀਰ ਕੇ ਭਰੂਣ ਬਾਹਰ ਕੱਢ ਕੇ ਅਸੀਂ ਤਰਸ਼ੂਲਾਂ ਦੇ ਉੱਤੇ ਟੰਗੇ। ਤੇ ਇਹਦੇ ਬਾਵਜੂਦ ਜਿਹੜਾ ਕਿ ਉਹ ਇਸ ਤਰ੍ਹਾਂ ਦੀਆਂ ਅਨੈਤਿਕ ਕਾਰਵਾਈਆਂ ਜਿਹੜੀਆਂ ਕਰਨ ਵਾਲੇ ਲੋਕਾਂ ਨੂੰ ਮੀਡੀਆ ਅੱਤਵਾਦੀ ਨਹੀਂ ਕਹਿੰਦਾ। ਪਰ ਇਸ ਹਿੰਦੂ ਅੱਤਵਾਦ ਦੇ ਪ੍ਰਤੀਕਰਮ ਦੇ ਵਿੱਚ ਜਿਹੜੀਆਂ ਦੂਜੀਆਂ ਕੌਮਾਂ ਨੇ, ਮੁਸਲਮਾਨ, ਸਿੱਖ ਜਾਂ ਈਸਾਈ, ਪ੍ਰਤੀਕਰਮ ਦੇ ਵਿੱਚ ਉਹਨਾਂ ਦੇ ਨੌਜਵਾਨ ਜਿਨ੍ਹਾਂ ਕੋਲੇ ਹੋਰ ਕੋਈ ਰਾਹ ਹੀ ਨਹੀਂ ਬਚਦਾ, ਉਹ ਜਦੋਂ ਹਥਿਆਰ ਚੁੱਕ ਲੈਂਦੇ ਆ ਤੇ ਪੂਰੇ ਦਾ ਪੂਰਾ ਮੀਡੀਆ ਅਸੀਂ ਕਹਿ ਸਕਦੇ ਹਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਚੀਕਾਂ ਮਾਰਨ ਲੱਗ ਪੈਂਦਾ ਅੱਤਵਾਦ ਕਹਿ ਕੇ ਜੀ। ਤੇ ਇਹ ਅਸੀਂ ਦੇਖਦੇ ਹਾਂ ਕਿ ਮੀਡੀਆ ਦਾ ਰੋਲ ਜਿਹੜਾ ਉਹ ਅੱਜ ਤੱਕ ਵੀ ਉਹੀ ਹੈ। ਇਹਦੇ ਲਈ ਘੱਟ ਗਿਣਤੀ ਕੌਮਾਂ ਨੂੰ ਖੋ ਕੇ ਕਤਲ ਕਰਨ ਵਾਲਾ ਜਿਹੜਾ ਹਿੰਦੂਵਾਦ ਆ, ਉਹ ਹਿੰਦੂ ਅੱਤਵਾਦ ਨਹੀਂ, ਪਰ ਇਹਦੇ ਪ੍ਰਤੀਕਰਮ ਦੇ ਵਿੱਚ ਆਪਣੀ ਰਾਖੀ ਲਈ ਹਥਿਆਰ ਚੁੱਕਣ ਵਾਲਾ ਹਰ ਇੱਕ ਨੌਜਵਾਨ ਜਿਹੜਾ ਉਹ ਅੱਤਵਾਦੀ ਆ। ਅਸੀਂ ਇਹਨਾਂ ਘਟਨਾਵਾਂ ਦੇ ਵਿੱਚ ਦੇਖੀਏ ਤੇ ਮੇਘਾਲਿਆ ਦੇ ਵਿੱਚ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਮੀਡੀਆ ਦੇ ਰਾਹੀਂ ਨਹੀਂ ਆ ਰਹੀਆਂ, ਆਮ ਲੋਕਾਂ ਦੇ ਰਾਹੀਂ ਆ ਰਹੀਆਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਆ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਘੇਰ ਕੇ ਜਿਹੜਾ ਕਿ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ। ਗੁਰਦੁਆਰੇ ਦੇ ਅੰਦਰ ਘਿਰੇ ਹੋਏ ਸਿੱਖਾਂ ਦੇ ਉੱਤੇ 4 ਚੁਫੇਰਿਓਂ ਹਮਲੇ ਕੀਤੇ ਜਾ ਰਹੇ, ਪਥਰਾਅ ਕੀਤਾ ਜਾ ਰਿਹਾ, ਪਰ ਕੋਈ ਵੀ ਮੀਡੀਆ ਜਿਹੜਾ ਕਿ ਇਹ ਖਬਰਾਂ ਜਿਹੜੀਆਂ ਉਹ ਨਹੀਂ ਦੇ ਰਿਹਾ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਮੀਡੀਆ ਜਿਹੜਾ ਕਿ ਉਹ ਹਿੰਦੂ ਅੱਤਵਾਦ ਦਾ ਇੱਕ ਹਥਿਆਰ ਬਣ ਚੁੱਕਾ ਕਿ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ 1984 ਤੋਂ ਬਾਅਦ ਮੀਡੀਆ ਜੇ ਵਧਿਆ, ਕਈ ਟੀਵੀ ਚੈਨਲ ਹੋਏ ਨੇ ਜੀ, ਪਰ ਮੀਡੀਆ ਦਾ ਰੋਲ ਜਿਹੜਾ 1984 ਦੇ ਵਿੱਚ ਜੋ ਸੀ ਉਸ ਤੋਂ ਵੀ ਵੱਧ ਮਾੜਾ ਜਿਹੜਾ ਕਿ ਇਸ ਸਮੇਂ ਚੱਲ ਰਿਹਾ ਜੀ। ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਇਵੈਂਚੁਅਲੀ ਪੁਆਇੰਟ ਜਿੱਥੇ ਗੱਲਬਾਤ ਆਪਣੀ ਲੈ ਕੇ ਖ਼ਤਮ ਕੀਤੀ ਹੈ ਵੀ ਅੱਜ ਜਿਹੜਾ ਮੀਡੀਆ ਹੈਗਾ ਉਹ ਹਿੰਦੂਤਵਾਦੀ ਆਈਡੀਓਲੋਜੀ ਦਾ ਹੀ ਇੱਕ ਜਿਹੜਾ ਹਥਿਆਰ ਹੈ,
ਉਹ ਬਣ ਚੁੱਕਿਆ। ਸੋ ਇਹਦੇ ਜਵਾਬ ਦੇ ਵਿੱਚ ਜਾਂ ਜੇ ਅਸੀਂ ਸਿੱਖ ਕੌਮ ਦੇ ਪਰਸਪੈਕਟਿਵ ਤੋਂ ਗੱਲ ਕਰਨੀ ਹੋਵੇ ਤਾਂ ਸਾਡਾ ਕੀ ਫਰਜ਼ ਬਣਦਾ ਹੈ, ਸਿੱਖਾਂ ਦਾ ਕੀ ਫਰਜ਼ ਬਣਦਾ ਹੈ, ਜਾਂ ਇਹਨੂੰ ਕਾਊਂਟਰ ਕਰਨ ਦੇ ਲਈ ਸਿੱਖਾਂ ਵੱਲੋਂ ਕੀ ਕੀਤਾ ਜਾ ਸਕਦਾ ਹੈ, ਕੀ ਕੀਤਾ ਜਾਣਾ ਚਾਹੀਦਾ ਹੈ? ਇਹਦੇ ਲਈ ਸਭ ਤੋਂ ਮੁੱਖ ਕੰਮ ਜਿਹੜਾ ਕਰਨ ਵਾਲਾ ਕਿ ਆਪਣੀ ਆਵਾਜ਼ ਜਿਹੜੀ ਆ ਪੈਦਾ ਕੀਤੀ ਜਾਵੇ। ਆਪਣੇ ਮੀਡੀਆ ਗਰੁੱਪ ਜਿਹੜੇ ਨੇ ਨਿੱਕੇ ਨਿੱਕੇ ਕਾਇਮ ਕੀਤੇ ਜਾਣ। ਉਹ ਅਸਲ ਵਿੱਚ ਦੁਨੀਆ ਭਰ ਦੀਆਂ ਨਿਰਪੱਖ ਸੰਸਥਾਵਾਂ ਜਿਹੜੀਆਂ ਨੇ, ਮਨੁੱਖੀ ਹੱਕਾਂ ਦੇ ਕੰਮ ਕਰਨ ਵਾਲੀਆਂ ਸੰਸਥਾਵਾਂ, ਜਾਂ ਵੱਖ-ਵੱਖ ਦੇਸ਼ਾਂ ਤੱਕ ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਜਿਹੜੀ ਆ ਕਿ ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਆਪਣੀ ਸਿੱਖ ਕੌਮ ਦੀ ਆਵਾਜ਼ ਜਿਹੜੀ ਆ ਉਹ ਪਹੁੰਚਾਉਣ ਦਾ ਜਿਹੜਾ ਬੰਦੋਬਸਤ ਕੀਤਾ ਜਾਵੇ। ਵੱਖ-ਵੱਖ ਦੇਸ਼ਾਂ ਦੀ ਪਾਰਲੀਮੈਂਟ ਜਿਹੜੀਆਂ ਨੇ ਉਹਨਾਂ ਦੇ ਗਲਿਆਰਿਆਂ ਦੇ ਵਿੱਚ ਆਪਣੀ ਲੌਬੀ ਕਾਇਮ ਕੀਤੀ ਜਾਵੇ। ਤੇ ਇਹ ਤੱਥ ਜਿਹੜੇ ਨੇ ਕਿ ਸਿੱਖਾਂ ਦੇ ਉੱਤੇ 1947 ਤੋਂ ਲੈ ਕੇ ਜੋ ਕੁਝ ਹਿੰਦੁਸਤਾਨ ਦੇ ਵਿੱਚ ਹੋਇਆ ਜਾਂ ਹੁਣ ਹੋ ਰਿਹਾ, ਕਿਸ ਤਰੀਕੇ ਦੇ ਨਾਲ ਪਹਿਲਾਂ ਗੋਲੀਆਂ ਦੇ ਨਾਲ ਨਸਲਕੁਸ਼ੀ ਕੀਤੀ ਗਈ ਤੇ ਹੁਣ ਨਸ਼ਿਆਂ ਦੇ ਨਾਲ ਜਿਹੜੀ ਆ ਕੀਤੀ ਜਾ ਰਹੀ ਆ, ਹੋਰ ਕਈ ਸੂਖਮ ਤਰੀਕਿਆਂ ਦੇ ਨਾਲ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇਹ ਸਾਰੇ ਤੱਥ ਜਿਹੜੇ ਨੇ ਇਹ ਇੱਕ ਨਿੱਘਰ ਤਰੀਕੇ ਦੇ ਨਾਲ ਸਾਨੂੰ ਦੁਨੀਆ ਦੇ ਸਾਹਮਣੇ ਰੱਖਣ ਲਈ ਯਤਨਸ਼ੀਲ ਹੋਣਾ ਪਊਗਾ। ਜਿਹਦੇ ਲਈ ਵੱਖ-ਵੱਖ, ਜਿਵੇਂ ਅਸੀਂ ਤੁਸੀਂ ਵੀ ਕੰਮ ਕਰ ਰਹੇ ਹੋ TV 84, ਤੇ ਜਿੱਥੇ ਜਿੱਥੇ ਵੀ ਕੰਮ ਕੀਤਾ ਜਾ ਸਕਦਾ ਉਹ ਕਰਨਾ ਚਾਹੀਦਾ। ਤੇ ਇਹਦੇ ਲਈ ਇਕਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੀ ਆਵਾਜ਼ ਜਿਹੜੀ ਆ ਉਹ ਪੂਰੀ ਦੁਨੀਆ ਤੱਕ ਪਹੁੰਚਾ ਸਕੀਏ। ਜੀ ਬਲਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਮੀਡੀਆ ਦੇ ਰੋਲ ਬਾਰੇ। ਇਹ ਸਾਰੇ ਜੋ 1984 ਦਾ ਘੱਲੂਘਾਰਾ ਵਾਪਰਿਆ ਉਸ ਮੌਕੇ 'ਤੇ ਜਾਂ ਉਹ ਤੋਂ ਬਾਅਦ ਜਾਂ ਅੱਜ ਵੀ ਇਸ ਸਾਰੇ ਪਾਰਟ ਦੇ ਵਿੱਚ ਮੀਡੀਆ ਦਾ ਕੀ ਰੋਲ ਰਿਹਾ, ਇਹਦੇ 'ਤੇ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਆ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਇਹਦੇ ਵਿੱਚੋਂ ਜ਼ਰੂਰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਜਿਵੇਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕੀਤੀ ਹੈ ਬਲਜੀਤ ਸਿੰਘ ਹੋਰਾਂ ਨੇ, ਇਸੇ ਸੋਚ ਨੂੰ ਅੱਗੇ ਤੋਰਦਿਆਂ TV 84 ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਸਪੈਕਟਿਵ ਤੋਂ ਜਿਹੜੀ ਗੱਲ ਹੈਗੀ ਹੈ, ਸਿੱਖ ਐਂਗਲ ਤੋਂ ਕੋਈ ਵੀ ਖਬਰ ਹੈਗੀ ਹੈ ਜਾਂ ਸਾਡੇ ਜਿਹੜੀ ਹੱਕਾਂ ਦੀ ਗੱਲ ਹੈ ਉਹਨੂੰ ਸਾਡੇ ਲੋਕਾਂ ਤੱਕ ਤੇ ਦੁਨੀਆ ਤੱਕ ਪਹੁੰਚਾਉਣ ਦਾ ਜਿਹੜਾ ਇਹ ਉਪਰਾਲਾ ਹੈਗਾ, ਇਹਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।